Canadian PM Trudeau updates UAE President and Jordan King on Canada-India situation. ਕਿੰਗ ਅਬਦੁੱਲਾ ਨੂੰ ਜਾਰਡਨ ਦੇ ਨੂੰ ਟਰੂਡੋ ਨੇ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਜਿਹੜੀ ਵਿਆਨਾ ਕਨਵੈਨਸ਼ਨ ਹੈ ਜਿਹਦੇ ਥੱਲੇ ਤੁਸੀਂ ਕਿਸੇ ਮੁਲਕ ਦੀ ਧਰਤੀ ਤੇ ਜਾ ਕੇ ਕਿਸੇ ਦਾ ਨੁਕਸਾਨ ਨਹੀਂ ਉਹਦੀ ਤੁਸੀਂ ਉਲੰਘਣਾ ਕੀਤੀ ਹੈ। ਉਹ ਇਜ਼ਰਾਈਲ ਨਾਲ ਦੇ ਸਿਵਲੀਅਨਸ ਨਾਲ ਹੋਇਆ ਸੀ ਉਹਦੇ ਤੇ ਫਿਕਰ ਜ਼ਾਹਰ ਕੀਤਾ ਔਰ ਉਹਨਾਂ ਨੇ ਕਿਹਾ ਜੀ ਸਿਵਲੀਅਨ ਲਾਈਫ ਨੁਕਸਾਨ ਨਹੀਂ। ਵੀ ਆਲਸੋ ਸਪੋਕ ਅਬਾਊਟ ਇੰਡੀਆ ਐਂਡ ਇੰਪੋਰਟੈਂਸ ਆਫ ਅਪਹੋਲਡਿੰਗ ਐਂਡ ਰਿਸਪੈਕਟਿੰਗ ਦਾ ਰੂਲ ਆਫ ਦਾ ਲਾਅ, Trudeau posted on X. Canadian firms may actively look for alternative options if tensions persist, global tech analysts. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜਿਹੜਾ ਭਾਰਤ ਸਰਕਾਰ ਨੂੰ ਦੋਸ਼ੀ ਗਰਦਾਨਿਆ ਸੀ ਔਰ ਇਸ ਸੰਬੰਧੀ ਉਹਨਾਂ ਨੇ ਸਾਰੇ ਮੁਲਕਾਂ ਨੂੰ ਜਾਣਕਾਰੀ ਦੇਣ ਲਈ ਸੰਸਾਰ ਵਿਆਪੀ ਮੁਹਿੰਮ ਜਿਹੜੀ ਆ ਵਿੱਢੀ ਹੋਈ ਹੈ ਔਰ ਬੀਤੇ ਵੀਕਐਂਡ ਜਸਟਿਨ ਟਰੂਡੋ ਨੇ ਜਾਰਡਨ ਅਤੇ UAE ਦੇ ਮੁਖੀਆਂ ਨੂੰ ਨਿੱਜਰ ਕਤਲ ਕੇਸ ਸੰਬੰਧੀ ਜਿਹੜੇ ਜਾਣੂ ਕਰਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਵੀ ਮਾਂ ਦਾ ਦਲੇਰ ਪੁੱਤ ਜਸਟਿਨ ਟਰੂਡੋ ਜੋ ਉਹਨੇ ਮਿਸ਼ਨ ਸਾਹਮਣੇ ਲਿਆ ਕਿਉਂਕਿ ਉਹਨੂੰ ਲੱਗਾ ਵੀ ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ ਹੈ। ਰੌਕ ਸਟੇਟ ਇੰਡੀਆ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਸੋਇਲ ਦੇ ਉੱਤੇ ਮਾਰਿਆ, ਇਸ ਦੇ ਲਈ ਜਵਾਬਦੇਹੀ ਹੋਣੀ ਚਾਹੀਦੀ ਹੈ। ਹਾਲਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਨਵੀਂ ਘਟਨਾ ਵਾਪਰ ਜਾਂਦੀ ਹੈ ਤੇ ਪੁਰਾਣੀ ਦਾ ਜ਼ਿਕਰ ਘਟ ਜਾਂਦਾ ਹੈ ਜਾਂ ਉਸ ਦਾ ਜਿਹੜਾ ਉਹ ਇੱਕਦਮ ਕਈ ਵਾਰੀ ਤਾਂ ਗਾਇਬ ਹੀ ਹੋ ਜਾਂਦੀ ਹੈ ਔਰ ਉਸ ਦਾ ਅਸਰ ਅਸੀਂ ਵੀ ਦੇਖਿਆ। ਹੁਣ ਅੱਜ ਸਾਡੇ ਨਾਲ 12:30 ਵਜੇ CNN ਨੇ ਇੱਕ ਇੰਟਰਵਿਊ ਰੱਖਿਆ ਹੋਇਆ ਸੀ ਔਰ ਪਿਛਲੇ 3-4 ਦਿਨ ਤੋਂ ਟੂ ਐਂਡ ਫਰੋ ਚੱਲ ਰਿਹਾ ਸੀ, ਲੇਕਿਨ ਅੱਜ ਸਵੇਰੇ ਹੀ ਉਹਨਾਂ ਦਾ ਮੈਸੇਜ ਆਇਆ ਕਿ ਜਿਹੜੀ ਡਿਵੈਲਪਮੈਂਟ ਮਿਡਲ ਈਸਟ 'ਚ ਹੋਈ ਹੈ ਜਿਵੇਂ ਹੁਣ ਇਜ਼ਰਾਈਲ ਔਰ ਹਮਸ ਔਰ ਕੈਜੂਅਲਟੀਜ਼ ਵੀ ਸਾਡੀਆਂ ਸਾਰੀਆਂ ਟੀਮਾਂ ਹੁਣ ਉੱਧਰ ਬਿਜ਼ੀ ਨੇ, ਆਉਣ ਵਾਲੇ ਪੀਰੀਅਡ 'ਚ ਅਸੀਂ ਉਹਨੂੰ ਰੀਸਕੈਜੂਲ ਕਰਾਂਗੇ। ਸੋ ਮੈਨੂੰ ਲੱਗਾ ਕਿ ਭਾਈ ਅਸੀਂ ਤਾਂ ਵਿਕਟਮ ਬਣ ਗਏ ਉਹਨਾਂ ਦੇ ਇਸ ਲੜਾਈ ਦੇ। ਹੁਣ ਇਹੀ ਕਿਉਂਕਿ ਵੀਕਐਂਡ 'ਤੇ ਵਾਪਰਦਾ ਹੈ ਜਦੋਂ ਕਿ ਹਮਸ ਵੱਲੋਂ ਤਾਬੜਤੋੜ 3000 ਤੋਂ ਜ਼ਿਆਦਾ ਰੌਕਟ ਜਿਹੜੇ ਨੇ ਉਹ ਇਜ਼ਰਾਈਲੀ ਟੈਰੀਟਰੀ 'ਤੇ ਦਾਗੇ ਜਾਂਦੇ ਨੇ ਔਰ ਉਹ ਜਿਹੜੇ ਨੇ ਉਸ ਦੇ ਨਾਲ ਪੈਰਾਸ਼ੂਟ ਰਾਹੀਂ ਉਤਰਦੇ ਨੇ ਔਰ ਫਾਇਰਿੰਗ ਔਰ ਉਹਨਾਂ ਦਾ ਪੀਸਫੁਲੀ ਇੱਕ ਮਿਊਜ਼ਿਕ ਫੈਸਟੀਵਲ ਜਿਹੜਾ ਸਾਰੀ ਰਾਤ ਚੱਲਦਾ ਰਿਹਾ, ਨੱਚਦੇ ਰਹੇ। ਸਵੇਰ ਵੇਲੇ ਹੀ ਕਿੰਨੀ ਵੱਡੀ ਗਿਣਤੀ 1000 ਤੋਂ ਜ਼ਿਆਦਾ ਕੈਜੂਅਲਟੀਜ਼ ਔਰ ਕੁਛ ਕਿੰਨੇ ਅਗਵਾ ਕਰਕੇ ਲੈ ਗਏ ਔਰ ਇਹਨਾਂ ਨੇ ਜਵਾਬੀ ਕਾਰਵਾਈ ਹੁਣ ਇਸ ਵੇਲੇ ਉੱਥੇ ਕੀ ਚੱਲ ਰਿਹਾ ਪਤਾ ਨਹੀਂ, ਕੱਟ ਆਫ ਕਰਤਾ ਹੈ, ਬਿਜਲੀ ਕੱਟੀ ਹੈ ਉਹ ਸਾਰੇ ਦੇ ਚੱਲਦੇ ਆ। ਹੁਣ ਇਸ ਸਭ 'ਚ ਕਿਉਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਦਾ ਹੋਰ ਕਿੰਨਾ ਦਾਇਰਾਕਾਰ ਵੱਧ ਜਾਏਗਾ ਜੰਗ ਦਾ, ਵੈਦਰ ਈਰਾਨ ਜਿਸ ਬਾਰੇ ਕਿਹਾ ਜਾਂਦਾ ਵੀ ਉਹ ਹਮਸ ਔਰ ਦੂਸਰਾ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਉਸ ਨੂੰ ਦੀ ਮਦਦ ਕਰਦਾ ਹੈ ਦਹਿਸ਼ਤਗਰਦੀ ਦੇ ਨਾਂ ਥੱਲੇ ਹੁੰਦਾ। ਹੁਣ ਹਮਸ ਦੇ ਕੋਲ ਤਾਂ ਹਮਸ ਤਾਂ ਗਾਜ਼ਾ ਦੇ ਵਿੱਚ ਪੀਸਫੁਲੀ ਇਲੈਕਟਿਡ ਨੇ ਬੋਡੀ, ਪਹਿਲਾਂ ਇੱਥੇ PLO ਯਾਸਰ ਅਰਾਫਾਤ ਦਾ ਦੌਰ ਸੀ ਔਰ ਜਿਹੜੀ ਵੈਸਟ ਬੈਂਕ ਹੈ ਜਾਂ ਦੂਸਰਾ ਲਬਨਾਨ ਹੈ ਉਹਦੇ 'ਚ ਦੂਸਰੇ ਨੇ ਦੂਸਰਾ ਗਰੁੱਪ ਹੈ ਜਿਹੜਾ ਜਿਸ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹਿਜ਼ਬੁੱਲਾ। ਹੁਣ ਹਿਜ਼ਬੁੱਲਾ ਔਰ ਹਮਸ UN ਔਰ ਅਮਰੀਕਨ ਸਟੇਟ ਡਿਪਾਰਟਮੈਂਟ ਦੀਆਂ ਨਜ਼ਰਾਂ 'ਚ ਤਾਂ ਦਹਿਸ਼ਤਗਰਦ ਗਰੁੱਪ ਨੇ, ਲੇਕਿਨ ਇਸ ਸਾਰੇ ਦੇ ਚਲਦੇ ਹਾਂ ਜ਼ਾਹਰ ਹੈ ਵੀ ਕੰਸਰਨ ਤਾਂ ਸਾਰੀ ਦੁਨੀਆ ਦਾ ਹੀ ਹੈ। ਹੁਣ ਬਾਈਡਨ ਨੇ ਵੀ ਕਾਲ ਕੀਤਾ, ਉਹਨੇ ਤਾਂ ਕਰਨਾ ਹੀ ਸੀ, ਪੂਰੀ ਸਪੋਰਟ ਇਜ਼ਰਾਈਲ ਨੂੰ ਥਰੋ ਕੀਤੀ। ਹੁਣ ਜਸਟਿਨ ਟਰੂਡੋ ਨੇ ਵੀ ਇਸ ਕੰਟੈਕਟ 'ਚ ਸਾਰਿਆਂ ਨੂੰ ਹੀ ਮਿਡਲ ਈਸਟ ਦੇ ਮੁਲਕਾਂ ਨੂੰ ਕਾਲ ਕੀਤਾ ਹੋਏਗਾ, ਲੇਕਿਨ ਈਵਨ ਇਸ ਕ੍ਰਾਈਸਿਸ ਜਦੋਂ ਕਿ ਨਵੇਂ ਨੇ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਔਰ ਮੈਂ ਕਿਸੇ ਹੋਰ ਨੂੰ ਕੋਟ ਨਹੀਂ ਕਰ ਰਿਹਾ, ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਨੂੰ ਕੋਟ ਕਰ ਰਿਹਾ। ਕੈਨੇਡੀਅਨ PM ਟਰੂਡੋ ਅਪਡੇਟਸ UAE President and Jordan King on Canada-India situation ਔਰ ਇਹ 9 ਅਕਤੂਬਰ ਦੀ ਡੇਟ ਲਾਈਨ ਨਾਲ ਹੈ ਖਬਰ, ਅੱਜ ਪ੍ਰੀਵੀਅਸ ਡੇ ਦੀ ਡੇਟ ਲਾਈਨ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਹੁਣ ਇੱਕ ਪਾਸੇ ਤਾਂ ਟਰੂਡੋ ਨੇ ਇਸ ਮਿਡਲ ਈਸਟ ਦੀ ਸਿਚੁਏਸ਼ਨ ਬਾਰੇ ਕਾਲ ਤਾਂ ਹੀ ਕੀਤਾ, ਲੇਕਿਨ ਹੁਣ ਇਹਨਾਂ ਦੇ ਮੁਤਾਬਕ ਹੈ ਕਿ ਕੈਨੇਡੀਅਨ PMO said
Trudeau underscored the importance of respecting the rule of law and the Vienna Convention ਕਿ ਉਹਨਾਂ ਨੇ ਦੋਨਾਂ ਨੂੰ ਕਾਲ ਕੀਤਾ ਜਿਹੜਾ ਉਹਨਾਂ ਨੇ Trudeau spoke with King Abdullah bin Al Hussein of Jordan Sunday ਐਤਵਾਰ ਪਿਛਲੇ ਕੱਲ ਉਹਨੇ ਉਹਦੇ ਨਾਲ ਗੱਲ and he provided an update on the situation between Canada and India underscoring the importance of respecting the rule of law and the Vienna Convention on Diplomatic Relations ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਪ੍ਰੈਸ ਰਿਲੀਜ਼ ਕੱਢੀ ਗਈ ਕਿ ਕਿੰਗ ਅਬਦੁੱਲਾ ਨੂੰ ਜਾਰਡਨ ਦੇ ਨੂੰ ਟਰੂਡੋ ਨੇ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਜਿਹੜੀ ਵਿਆਨਾ ਕਨਵੈਨਸ਼ਨ ਹੈ ਜਿਹਦੇ ਥੱਲੇ ਤੁਸੀਂ ਕਿਸੇ ਮੁਲਕ ਦੀ ਧਰਤੀ ਤੇ ਜਾ ਕੇ ਕਿਸੇ ਦਾ ਨੁਕਸਾਨ ਨਹੀਂ ਉਹਦੀ ਤੁਸੀਂ ਉਲੰਘਣਾ ਕੀਤੀ ਹੈ ਔਰ ਇਹ ਸਾਰੇ ਤੋਂ ਬਾਅਦ ਜਿਹੜਾ ਫਿਰ ਇਹ PMO ਆਫਿਸ ਨੇ ਕਿਹਾ ਕਿ ਹੀ ਸਪੋਕ ਵਿਦ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਅਰਬ ਐਮੀਰੇਟਸ ਸ਼ੇਖ ਮੁਹੰਮਦ ਬਿਨ ਜ਼ਾਇਦ ਇਹ UAE ਦੇ ਪ੍ਰੈਜ਼ੀਡੈਂਟ ਨਾਲ ਗੱਲ ਕੀਤੀ ਪ੍ਰਾਈਮ ਮਿਨਿਸਟਰ ਟਰੂਡੋ ਪ੍ਰੋਵਾਈਡਡ ਐਨ ਅਪਡੇਟ ਔਨ ਦਾ ਸਿਚੁਏਸ਼ਨ ਬਿਟਵੀਨ ਕੈਨੇਡਾ ਐਂਡ ਇੰਡੀਆ ਉਹਨੂੰ ਵੀ UAE ਵਾਲਿਆਂ ਨੂੰ ਵੀ ਉਹਨਾਂ ਨੇ ਜੋ ਇੰਡੀਆ ਨੇ ਕੈਨੇਡਾ ਜਾ ਕੇ ਕੀਤਾ ਇਸ ਬਾਰੇ ਕਿਹਾ ਉਹਨਾਂ ਨੇ ਕਿਹਾ ਕਿ ਬਈ ਇਹ ਔਨ ਦਾ ਫੋਨ ਟੂਡੇ ਹਿਜ਼ ਹਾਈਨੈਸ ਮੁਹੰਮਦ ਬਿਨ ਜ਼ਿਆਦ ਐਂਡ ਆਈ ਸਪੋਕ ਟਰੂਡੋ ਦਾ ਪ੍ਰੈਸ ਆਈ ਸਪੋਕ ਅਬਾਊਟ ਕਰੰਟ ਸਿਚੁਏਸ਼ਨ ਇਨ ਇਜ਼ਰਾਈਲ We expressed our deep concern and discussed the need to protect civilian life ਕਿ ਜੋ ਇਜ਼ਰਾਈਲ ਨਾਲ ਦੇ ਸਿਵਿਲੀਅਨਸ ਨਾਲ ਹੋਇਆ ਸੀ ਉਹਦੇ ਤੇ ਫਿਕਰ ਜ਼ਾਹਰ ਕੀਤਾ ਔਰ ਉਹਨਾਂ ਨੇ ਕਿਹਾ ਜੀ ਸਿਵਿਲੀਅਨ ਲਾਈਫ ਨੁਕਸਾਨ ਨਹੀਂ We also spoke about India and importance of upholding and respecting the rule of the law Trudeau posted on X Twitter ਤੇ Trudeau ਨੇ ਕਿਹਾ ਕਿ ਵੀ ਈਵਨ UAE ਵਾਲਿਆਂ ਨੂੰ ਵੀ ਕਿਹਾ ਵੀ ਇਹ ਵਿਆਨਾ ਕਨਵੈਨਸ਼ਨ ਦੇ ਥੱਲੇ ਵਾਇਓਲੇਸ਼ਨ ਕੀਤੀ ਹੈ ਇੰਡੀਆ ਨੇ ਔਰ ਇਹ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਅਸੀਂ ਵਾਇਓਲੇਟ ਨਾ ਕਰੀਏ ਜਿਹੜੇ ਬੇਸਿਕ ਰਾਈਟਸ ਨੇ ਲੋਕਾਂ ਦੇ ਔਰ ਤੁਸੀਂ ਜਿਹੜਾ ਇੰਡੀਆ ਬਾਰੇ ਉਹਨਾਂ ਨੂੰ ਪ੍ਰੋਪਰ ਬਰੀਫ ਕੀਤਾ ਔਰ ਇਕੱਲਾ ਇਹੀ ਨਹੀਂ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜਿਵੇਂ ਜਸਟਿਨ ਟਰੂਡੋ ਨੇ ਟਫ ਲਾਈਨ ਲਈ ਹੈ ਕੈਨੇਡੀਅਨ ਫਰਮਸ ਮੇ ਐਕਟਿਵਲੀ ਲੁੱਕ ਫॉर alternative options if tensions persist global tech analysts ਇਹ ਐਨਾਲਿਸਟ ਦਾ ਇੱਕ ਆਪਣਾ ਢੰਗ ਹੁੰਦਾ ਕਿ ਵੀ ਜੇ ਇਹ ਟੈਨਸ਼ਨ ਰਿਲੀਜ਼ ਨਹੀਂ ਹੁੰਦੀ ਜਿਹਦਾ ਕੋਈ ਸਕੋਪ ਨਹੀਂ ਔਰ ਮੈਨੂੰ ਹੈਰਾਨੀ ਹੈ ਕਿ ਜਦੋਂ ਕਿ ਮਿਡਲ ਈਸਟ ਸੜ ਰਿਹਾ ਤੇ ਜਸਟਿਨ ਟਰੂਡੋ ਉਹਨੂੰ ਜਾਰਡਨ ਵਾਲੇ ਨੂੰ ਔਰ UAE ਨੂੰ ਕਰਕੇ ਉਹਨਾਂ ਨੂੰ ਯਾਦ ਕਰਾ ਰਿਹਾ ਵੀ ਇੰਡੀਆ ਨੇ ਕੈਨੇਡਾ ਦੀ ਸੋਇਲ ਤੇ ਇਹਦਾ ਮਤਲਬ ਹੈ ਕਿ ਵੀ ਇਹ ਪਰਸਿਸਟੈਂਸ ਹੈ ਔਰ ਇਸ ਦੇ ਚੱਲਦਿਆਂ ਹੀ ਸਾਡੇ ਵੀਰ ਭਾਈ ਸੰਤੋਖ ਸਿੰਘ ਉਹਨਾਂ ਨੇ ਇੱਕ ਕਪਲੇਟ ਵੀ ਫਿਰ ਦਲੇਰ ਜਿਹੜੇ ਨੇ ਜਸਟਿਨ ਟਰੂਡੋ ਉਹਨਾਂ ਦੇ ਨਾਂ ਜਿਹੜਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਛੀਣੀ ਮਾਂ ਨੇ ਜੰਮਿਆ ਜਿਸ ਦਾ ਜਸਟਿਨ ਟਰੂਡੋ ਨਾਂ ਮੀਆਂ ਇੱਕ ਛੀਣੀ ਮਾਂ ਨੇ ਜੰਮਿਆ ਜਿਸ ਦਾ ਜਸਟਿਨ ਟਰੂਡੋ ਨਾਂ ਮੀਆਂ ਭਾਰਤ ਲੋਕ ਰਾਜ ਦਾ ਸੀ ਬੁਰਕਾ ਪਾਈ ਫਿਰਦੀ ਉਸਨੇ ਪਲਾਂ ਵਿੱਚ ਦਿੱਤਾ ਲਾਹ ਮੀਆਂ ਸਾਲਾਂ ਤੱਕ ਨਿਰਦੋਸ਼ਾਂ ਦਾ ਰਹੀ ਕਤਲ ਕਰਦੀ ਰੱਖਿਆ ਵਰਲਡ ਦੇ ਕੋਲੋਂ ਲੁਕਾ ਮੀਆਂ 100 ਦਿਨ ਚੋਰ ਦਾ ਹੁੰਦਾ ਇੱਕ ਦਿਨ ਸਾਧ ਦਾ ਕਤਲ ਕੀਤੇ ਨਹੀਂ ਜਾਣੇ ਛੁਪਾ ਮੀਆਂ ਸੋ ਇਹ ਛੀਣੀ ਮਾਂ ਨੇ ਜੰਮਿਆ ਜਿਸ ਦਾ ਜਸਟਿਨ ਟਰੂਡੋ ਨਾਂ ਮੀਆਂ ਸੋ ਇਹ ਇਕੱਲਾ ਹੀ ਨਹੀਂ ਵੀ ਭਾਰਤ ਦਾ ਇਕੱਲਾ ਜਿਹੜਾ ਉਸ ਦਾ ਰੋਗ ਚਿਹਰਾ ਸਾਹਮਣੇ ਆ ਰਿਹਾ ਜਿਹੜੇ ਭਾਰਤੀ ਟੁਚੇ ਨੇ ਗੁਰਦਾਸ ਮਾਨ ਵਰਗੇ ਔਰ ਦੂਸਰੇ ਜਿਹੜੇ ਭਾਰਤ ਮਾਤਾ ਦੇ ਗੁਣ ਗਾਣ ਵਾਲੇ ਨੇ ਉਹ ਵੀ ਬੜੀ ਤਾਮ ਝਾਮ ਨਾਲ 22 ਅਕਤੂਬਰ ਤੋਂ 31 ਅਕਤੂਬਰ ਤੱਕ ਉਹਨੇ ਬੜੇ ਸ਼ੋਅ ਰੱਖੇ ਹੋਏ ਸੀ ਕੈਨੇਡਾ 'ਚ ਔਰ ਦੂਜੇ ਤੇ ਹੁਣ ਜਿਹੜਾ ਜਦੋਂ ਧਾਕ ਸਾਰੇ ਪਾਸੇ ਪਈ ਹੋਈ ਹੈ ਖਾਲਿਸਤਾਨ ਦੀ ਔਰ ਕੈਨੇਡਾ ਦੇ ਵਿੱਚ ਜਿਹੜਾ ਉਹ ਜੋ ਮਾਹੌਲ ਹੈ ਇਹਨਾਂ ਨੂੰ ਹੁਣ ਨਜ਼ਰ ਆ ਰਿਹਾ ਕਿ ਭਾਈ ਇਹ ਹਿੰਦੀ ਨੂੰ ਮਾਂ ਸੀ ਕਹਿ ਕੇ ਕਿ ਜੀ ਇਹ ਮਾਸੀ ਹੈ ਤੇ ਮਾਸੀ ਦੇ ਜਿਹੜੇ ਨੇ ਉਹ ਬਹੁਤ ਸਤਿਕਾਰ ਕਰੋ ਔਰ ਜਿਸ ਕਿਸਮ ਦਾ ਵਰਤਾਰਾ ਉਹਨੇ ਕੈਨੇਡਾ ਟੂਰ ਵੇਲੇ ਇੱਕ ਸਿੱਖ ਐਕਟਿਵਿਸਟ ਦੇ ਨਾਲ ਕੀਤਾ ਪਬਲਿਕ ਗੈਦਰਿੰਗ ਦੇ ਵਿੱਚ ਔਰ ਜਿਸ ਅੰਦਾਜ਼ 'ਚ ਇਸ ਦਾ ਸਾਰਾ ਐਂਟਾਈ ਸਿੱਖ ਐਂਟਾਈ ਪੰਜਾਬ KP ਗਿੱਲ ਤੋਂ ਲੈ ਕੇ ਸੋ ਆਲਰੇਡੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਤਿਆਰੀ ਕੀਤੀ ਹੋਈ ਸੀ ਉਹ ਵਾਰਨ ਵੀ ਕਰ ਰਹੇ ਸੀ ਪ੍ਰਮੋਟਰਸ ਨੂੰ ਵੀ ਕਹਿ ਰਹੇ ਸੀ ਕਿ ਵੀ ਇਸ ਟੁਚੇ ਨੂੰ ਮਤ ਲਿਆਓ ਔਰ ਤੁਸੀਂ ਦਿਨ ਵੀ ਉਹ ਚੁਣ ਰਹੇ ਹੋ ਜਿਹੜਾ ਅਕਤੂਬਰ ਐਂਡ ਨਵੰਬਰ ਨਸਲਕੁਸ਼ੀ ਨਾਲ ਜੁੜੇ ਹੋਏ ਔਰ ਦੂਸਰੇ ਔਰ ਚਲੋ ਜਿਹਨੂੰ ਕਹਿੰਦੇ ਨੇ ਕਿ ਵੀ ਐਟਲੀਸਟ ਵਿਜ਼ਡਮ ਹੈਜ਼ ਪ੍ਰੀਵੇਲਡ ਭਾਵੇਂ ਕੰਬਦੀਆਂ ਲੱਤਾਂ ਨਾਲ ਜਾਂ ਕੰਬਦੇ ਹੱਥਾਂ ਨਾਲ ਹੀ ਸਹੀ ਲੇਕਿਨ ਅਲਟੀਮੇਟਲੀ ਇਸ ਤੋਂ ਇਹ ਵੀ ਮੈਸੇਜ ਗਿਆ ਵੀ ਜਦੋਂ ਇਹ
ਜਿਹਨੂੰ ਕਹਿੰਦੇ ਨੇ ਉਹ ਜਿਵੇਂ ਡੋਗਰੇ, ਜਦੋਂ ਧਿਆਨ ਸਿੰਘ ਡੋਗਰੇ ਨੂੰ ਸੋਧਿਆ ਤੇ ਸੰਧਾਵਾਲੀਏ ਅੰਦਰ ਆਏ ਤੇ ਇੱਕ ਲਾਂਗਰੀ ਸਿੰਘ ਨੇ ਕਿਹਾ ਕਿ ਮਹਾਰਾਜ ਦੇਗੇ ਜਿਹੜੇ ਨੇ ਉਹ ਬਦਲੇ ਨੇ, ਕੜਛੇ ਵੀ ਬਦਲ ਦਿਓ। ਤੇ ਉਹ ਜਿਹੜੇ ਇੱਕ ਦੋ ਹੋਰ ਸੀ ਉਹਨਾਂ ਨੇ ਉਹ ਵੀ ਨਾਲ ਸਾਫ਼ ਕਰਤੇ। ਸੋ ਇਹ ਹੁਣ ਜਦੋਂ ਦੇਗੇ ਹੀ ਬਦਲੇ ਗਏ, ਇੰਡੀਆ ਹੀ ਐਕਸਪੋਜ਼ ਹੋ ਰਿਹਾ, ਤੇ ਇਹਨਾਂ ਦੇ ਜਿਹੜੇ ਬੱਚੇ ਜਮੂਰੇ ਨੇ ਉਹਨਾਂ ਦਾ ਵੀ ਜਿਹੜਾ ਦਾਣਾ ਪਾਣੀ ਜਿਹੜਾ ਉਹ ਮੁੱਕਦਾ ਨਜ਼ਰ ਆ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨਾਲ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।